नाज़रीन चलते चलते एक जगह होर असी पहुँच गए हैं। इत्थे है खातून एक मौजूद ने जिन्हों के घर है और उन्होंने गपशप कर रहे हैं जी। अस्सलाम वालेकुम जी। ਇਹ ਤੁਹਾਡਾ ਘਰ ਬਣ ਰਿਹਾ ਜੀ? ਹਾਂਜੀ ਮਾਸ਼ਾਅੱਲਾ। ਆਓ ਥੋੜਾ ਜਿਹਾ ਸਾਡੇ ਨਾਲ ਗੱਪਸ਼ਪ ਕਰੋ। ਇੱਕ ਤਾਂ ਇਹ ਦੱਸੋ ਤਾਂ ਇਸ ਸਕੀਮ ਦੇ ਹਵਾਲੇ ਨਾਲ ਆਪਣਾ ਛੱਤ ਆਪਣਾ ਘਰ ਸਕੀਮ ਤੇ ਤੁਸੀਂ ਕਿਦੋਂ ਅਪਲਾਈ ਕੀਤਾ ਸੀ ਔਰ ਤੁਹਾਨੂੰ ਪਹਿਲੀ ਕਿਸ਼ਤ ਕਿਦੋਂ ਮਿਲੀ ਸੀ? ਮੈਂ ਆਨਲਾਈਨ ਤੇ 1 ਸਾਲ ਪਹਿਲੇ ਤਾਂ ਅਪਲਾਈ ਕੀਤਾ ਸੀ, ਮਤਲਬ ਜਦੋਂ ਸ਼ੁਰੂ ਹੋਇਆ ਸੀ, ਲੇਕਿਨ ਡਾਕੂਮੈਂਟਸ ਵਗੈਰਾ 1 ਸਾਲ ਪਹਿਲੇ ਜਮ੍ਹਾਂ ਕਰਾਏ ਸਾਰੇ ਔਰ ਕਰਜ਼ਾ ਮੈਨੂੰ ਕਿਸ਼ਤ ਫਿਰ ਮਿਲੀ ਹੈ ਪਹਿਲੀ, ਤੇ ਉਹਦੇ ਨਾਲ ਮੈਂ ਹੁਣ ਸਾਰਾ ਕੁਝ ਮਤਲਬ ਮੈਂ ਖੁਦ ਵੀ ਆਪਣੀ ਸੇਵਿੰਗ ਕੀਤੀ ਸੀ ਤੇ ਇਹ ਬਣਾਇਆ ਤੇ ਹੁਣ ਬਾਕੀ ਦੁਬਾਰਾ ਮੈਨੂੰ ਮਿਲੇਗੀ ਦੂਸਰੀ ਕਿਸ਼ਤ ਤੇ ਫਿਰ ਇਨਸ਼ਾਅੱਲਾ ਤਾਲਾ ਮੈਂ ਕੰਪਲੀਟ ਕਰਾਂਗੀ ਆਪਣਾ। ਅੱਛਾ 7.5 ਲੱਖ ਦੀ ਤੁਹਾਨੂੰ ਕਿਸ਼ਤ ਮਿਲੀ ਸੀ ਪਹਿਲੀ? ਜੀ 7.5 ਲੱਖ। ਉਹ ਲੱਗਿਆ ਹੈ ਇਹਦੇ ਤੇ? ਹਾਂਜੀ 7.5 ਨਹੀਂ, ਇਹਦੇ ਤੇ ਬਹੁਤ ਮਾਸ਼ਾਅੱਲਾ ਲੱਗਿਆ। ਮੈਂ ਪਹਿਲੇ ਬੁਨਿਆਦਾਂ ਤੇ ਮੈਂ ਪਹਿਲੇ ਦੀਆਂ ਹੀ ਬਣਾਈਆਂ ਸੀ। ਠੀਕ ਹੈ। ਹਾਂਜੀ। ਔਰ ਇਹ ਉੱਪਰ ਵਾਲੇ ਸਟਰਕਚਰ ਤੇ ਤੁਹਾਡਾ ਜ਼ਿਆਦਾ ਪੈਸੇ ਲੱਗ ਗਏ ਨੇ ਫਿਰ? ਨਹੀਂ, ਉੱਪਰ ਵਾਲੇ ਤੇ ਅਸਲ ਵਿੱਚ ਮੇਰੀ ਇੱਟ ਜਿਹੜੀ ਹੈ ਨਾ ਉਹ ਪਈ ਸੀ ਐਕਸਟਰਾ, ਤੇ ਪਹਿਲੇ ਵੀ ਮੈਂ ਇੱਥੇ ਜਦੋਂ ਨੀਆਂ ਬਣਾਈਆਂ ਸੀ ਤੇ ਮੇਰੀ ਇੱਟ ਸੀ ਕਾਫੀ ਪਾਈ ਤੋਂ ਉਹਦੇ ਚੋਂ ਕਾਫੀ ਇੱਟ ਚੁੱਕੀ ਗਈ ਸੀ ਤੇ ਫਿਰ ਇਹ ਜਿਹੜੀ ਬਚੀ ਸੀ ਮੈਂ ਕਿਹਾ ਚਲੋ ਉੱਪਰ ਇਹਨੂੰ ਸੇਵ ਕਰ ਲਾਂ ਤਾਂ ਕਿ ਮੇਰਾ ਮਤਲਬ ਕੋਈ ਲੌਸ ਨਾ ਹੋਏ। ਅੱਛਾ ਤੁਹਾਡਾ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਇੱਥੇ? ਤਕਰੀਬਨ ਕੋਈ 15 ਤੋਂ 18 ਲੱਖ ਤੇ ਹੋ ਗਿਆ। ਮੈਡਮ ਤੁਹਾਡਾ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਨੀਆਂ ਤੁਹਾਡੀਆਂ ਪਹਿਲੇ ਦੀਆਂ ਬਣੀਆਂ ਨੇ, ਇੱਟਾਂ ਵੀ ਤੁਹਾਡੇ ਕੋਲ ਮੌਜੂਦ ਸਨ। ਅੱਛਾ ਉਹਦੇ ਸਮੇਤ ਹੀ ਕਹਿ ਰਹੀ ਹਾਂ। ਠੀਕ ਹੈ। ਹਾਂਜੀ ਉਹ ਡਾਲ ਕੇ ਕਹਿ ਰਹੇ ਹੋ ਉਹ ਖਰਚਾ ਤੁਸੀਂ ਇਸ ਤੋਂ ਪਹਿਲੇ ਕੀਤਾ ਸੀ? ਮੋਟਰ ਵੀ ਇਹਦੇ ਵਿੱਚ ਹੈ ਨਾ ਤੇ ਫਿਰ ਮੀਟਰ ਵੀ ਲਗਵਾਉਣਾ, ਸਭ ਕੁਝ ਮਤਲਬ ਡਾਲ ਕੇ ਮੋਟਰ ਦੇ ਪੈਸੇ ਹਰ ਚੀਜ਼ ਦੇ ਤੋਂ ਐਸੇ ਹਿਸਾਬ ਦੇ। ਠੀਕ ਹੈ। ਤੁਸੀਂ ਬਾਬੇ ਵਾਲੇ ਦੇ ਖਰਚੇ ਵਗੈਰਾ ਵੀ ਗਿਣ ਲਏ ਨੇ ਵਿੱਚ ਸਾਰੇ? ਤੇ ਜ਼ਾਹਿਰ ਮੇਰੇ ਖਰਚੇ ਤੇ ਹੋਏ ਨੇ ਨਾ, ਮੇਰੇ ਖਰਚੇ ਤੇ ਹੋਏ ਨੇ ਨਾ ਜ਼ਾਹਿਰ, ਜਦੋਂ ਕਿਉਂਕਿ ਮੈਨੂੰ ਲੇਟ ਨਹੀਂ ਮਿਲੀ ਹੈ, ਹਰ ਚੀਜ਼ ਮਹਿੰਗੀ ਹੋ ਰਹੀ ਹੈ। ਜਦੋਂ ਜਿਸ ਵਕਤ ਮੈਂ ਬੁਨਿਆਦਾਂ ਬਣਾਈਆਂ ਸੀ ਉਸ ਵਕਤ ਇੱਟ ਦਾ ਰੇਟ ਹੋਰ ਸੀ। 1000 ਇੱਟ ਉਦੋਂ 12000 ਦੀ ਆਉਂਦੀ ਸੀ ਤੇ ਹੁਣ 1000 ਇੱਟ 24000 ਦੀ ਆ ਰਹੀ ਹੈ। ਤੇ ਮਤਲਬ ਪੂਰਾ ਇੱਕ ਅੱਧੇ ਦਾ ਫਰਕ ਪੈ ਗਿਆ। ਬਿਲਕੁਲ। ਇਸ ਵਾਸਤੇ ਮੈਂ ਕਹਿੰਦੀ ਹਾਂ ਕਿ ਮੈਂ ਦੁਬਾਰਾ ਅਗਰ ਜਲਦੀ ਕਿਸ ਮਿਲ ਜਾਏ ਤਾਂ ਕਿ ਮੇਰਾ ਹੋਰ ਨੁਕਸਾਨ ਨਾ ਹੋਏ, ਮੈਂ ਆਪਣਾ ਘਰ ਵੀ ਮਾਸ਼ਾਅੱਲਾ ਕੰਪਲੀਟ ਕਰਕੇ ਜਲਦੀ ਇੱਥੇ ਆ ਜਾਵਾਂ। ਅੱਛਾ ਵੈਸੇ ਤਾਂ ਮੈਂ ਪਿੱਛੇ ਵੀ ਲੋਕਾਂ ਨਾਲ ਗੱਲ ਕੀਤੀ, ਉਹ ਜਦੋਂ ਰਸੀਦਾਂ ਵਗੈਰਾ ਦਿਖਾਉਂਦੇ ਨੇ ਉਹਨਾਂ ਨੂੰ ਅਗਲੀ ਜਿਹੜੀ ਕਿਸ਼ਤ ਉਹ ਇਸ਼ੂ ਹੋ ਜਾਂਦੀ ਹੈ, ਤੇ ਤੁਹਾਨੂੰ ਕਿਦੋਂ ਤੱਕ ਮਿਲ ਜਾਏਗੀ ਅਗਲੀ ਕਿਸ਼ਤ? ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮਿਲ ਜਾਏਗੀ ਜਦੋਂ ਅੱਲਾਹ ਤਾਲਾ ਦਾ ਹੁਕਮ ਹੋਏਗਾ, ਲੇਕਿਨ ਬਸ ਕੀ ਕਹਿ ਸਕਦੇ ਹਾਂ, ਅੱਲਾਹ ਪਾਕ ਬਿਹਤਰ ਕਰੇ, ਅੱਲਾਹ ਕਰੇ ਜਲਦੀ ਮਿਲ ਜਾਏ। ਅੱਛਾ ਕਿਸ ਦੀ ਵਜ੍ਹਾ ਤੋਂ ਤੁਹਾਡਾ ਕੰਮ ਤਾਂ ਨਹੀਂ ਰੁਕਿਆ ਹੈ? ਕਿਸ ਦੀ ਵਜ੍ਹਾ ਤੋਂ ਹੀ ਰੁਕਿਆ ਹੈ, ਨਹੀਂ ਤੇ ਮੈਂ ਕਦੋਂ ਦਾ ਕੰਪਲੀਟ, ਮੈਂ ਤੇ ਆਪਣਾ ਇੱਕ ਯਾਨੀ ਕਿ ਜਿਸ ਵਕਤ ਮੈਨੂੰ ਕਿਸ਼ਤ ਮਿਲੀ ਹੈ ਨਾ ਮੈਂ ਕੁਝ ਸੇਵਿੰਗ ਕੀਤੀ ਸੀ ਤੇ ਉਹਦੇ ਨਾਲ ਫਿਰ ਮੈਂ 8 ਦਿਨ ਦੇ ਅੰਦਰ ਹੀ ਸਟਰਕਚਰ ਖੜਾ ਕਰਵਾ ਕੇ ਲੈਂਟਰ ਵੀ ਡਲਵਾ ਲਿਆ ਜ਼ਬਰਦਸਤ ਮਾਸ਼ਾਅੱਲਾ। ਲੇਕਿਨ ਇਹ ਕਿ ਹੁਣ ਮੇਰਾ ਬਾਕੀ ਕੰਮ ਸਿਰਫ ਕਿਸ ਦੀ ਵਜ੍ਹਾ ਤੋਂ ਰੁਕਿਆ ਹੈ, ਅੰਦਰ ਸਭ ਕੁਝ ਤਾਂ ਕਰਨ ਵਾਲਾ ਹੈ। ਇਹ ਤੇ ਤੁਹਾਨੂੰ ਨਜ਼ਰ ਆ ਰਿਹਾ ਅੱਗੇ, ਬਸ ਇਹ ਅੱਗੇ ਹੀ ਵਾਲੀਆਂ ਦੀਵਾਰਾਂ ਨੇ। ਠੀਕ ਹੈ। ਮਤਲਬ ਪਿੱਛੇ ਤੇ ਬਿਲਕੁਲ ਖਾਲੀ ਹੈ। ਇਹ ਕਮਰਾ ਯਾਨੀ ਕਿ ਕੀਤਾ ਹੈ ਤਾਂ ਕਿ ਮਮਟੀ ਬਣਾਉਣ ਦੀ ਬਜਾਏ ਨਾ ਕਮਰੇ ਨੂੰ ਬਣਾ ਲਿਆ ਜਾਏ ਤਾਂ ਕਿ ਇੱਕ ਜ਼ਾਇਆ ਨਾ ਹੋਏ। ਬਾਕੀ ਮੇਰਾ ਹਾਲੇ ਫਰਸ਼ ਵਗੈਰਾ ਜਿਹੜਾ ਮਤਲਬ ਪਲਸਤਰ ਵਗੈਰਾ ਤੇ ਉਹਦਾ ਸੀਵਰੇਜ ਦਾ ਸਾਰਾ ਸਿਸਟਮ ਔਰ ਇਲੈਕਟ੍ਰੀਸ਼ੀਅਨ ਦਾ ਮਤਲਬ ਟੋਟਲ ਕੰਮ ਦੇ ਅੱਧਾ ਦੇ ਮਤਲਬ ਸਮਝੋ ਕਿ ਅੱਧਾ ਹਾਲੇ ਹੋਇਆ, ਅੱਧਾ ਬਾਕੀ ਰਹਿ ਗਿਆ ਮੇਰਾ ਕੰਮ ਕਰਵਾਉਣ ਵਾਲਾ, ਨੀਚੇ ਵਾਲੇ ਪੋਰਸ਼ਨ ਦਾ ਹੀ ਸਿਰਫ। ਠੀਕ ਹੋ ਗਿਆ। ਅੱਛਾ ਤੁਸੀਂ ਕਰਦੇ ਕੀ ਹੋ ਵੈਸੇ? ਮੈਂ ਬਿਊਟੀਸ਼ੀਅਨ ਹਾਂ ਮਾਸ਼ਾਅੱਲਾ। ਬਿਊਟੀਸ਼ੀਅਨ ਹੋ, ਠੀਕ ਹੈ। ਤੇ ਮਾਸ਼ਾਅੱਲਾ ਆਪਣਾ ਘਰ ਖੁਦ ਹੀ ਬਣਾ ਰਹੇ ਹੋ ਤੁਸੀਂ ਫਿਰ? ਜੀ ਅਲਹਮਦੁਲਿਲਾ। ਔਰ ਇਹ ਜਗ੍ਹਾ ਕਿੰਨੀ ਹੈ? 3 ਮਰਲੇ। ਠੀਕ ਹੋ ਗਿਆ। ਵੈਸੇ ਜਿਹੜਾ ਇਹ ਮਨਸੂਬਾ ਆਇਆ ਆਪਣਾ ਛੱਤ ਆਪਣਾ ਘਰ ਸਕੀਮ, ਜੀ ਕੀ ਸਮਝਦੇ ਹੋ ਕਿੰਨਾ ਅੱਛਾ ਮਨਸੂਬਾ ਹੈ ਕਿ ਜਿਹੜੇ ਲੋਕ ਬਿਲਕੁਲ ਹੀ ਆਪਣਾ ਘਰ ਵਗੈਰਾ ਨਹੀਂ ਬਣਾ ਸਕਦੇ ਐਸੇ ਲੋਕਾਂ ਵਾਸਤੇ? ਹਾਂ ਮਾਸ਼ਾਅੱਲਾ ਅੱਲਾਹ ਪਾਕ ਮਰੀਮ ਸਾਹਿਬਾ ਨੂੰ ਬਹੁਤ, ਮਰੀਮ ਨਵਾਜ਼ ਸਾਹਿਬਾ ਨੂੰ ਸਿਹਤ ਤੰਦਰੁਸਤੀ ਜ਼ਿੰਦਗੀ ਦੇਵੇ। ਉਹਨਾਂ ਨੇ ਬਹੁਤ ਅੱਛਾ ਔਰਤਾਂ ਵਾਸਤੇ ਤੇ ਉਹਨਾਂ ਨੇ ਵਾਕਈ ਬਹੁਤ ਅੱਛਾ ਜਿਹੜਾ ਹੈ ਨਾ ਮਤਲਬ ਇਹ ਕਦਮ ਉਠਾਇਆ ਹੈ। ਸਾਡੇ ਵਾਸਤੇ ਤਾਂ ਬਹੁਤ ਹਰ ਚੀਜ਼ ਵਾਸਤੇ ਹੀ ਔਰਤਾਂ ਵਾਸਤੇ, ਲੇਕਿਨ ਇਹ ਵੀ ਬਹੁਤ ਅੱਛਾ ਮਾਸ਼ਾਅੱਲਾ ਉਹਨਾਂ ਨੇ, ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ। ਤੇ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਮੇਰਾ ਘਰ ਮੇਰੀ ਛੱਤ ਵਾਲਾ, ਮੈਨੂੰ ਇਸ ਵਜ੍ਹਾ ਤੋਂ ਮੇਰਾ ਘਰ ਮਿਲ ਗਿਆ ਤੇ ਮੈਨੂੰ ਹੋਰ ਕੀ ਚਾਹੀਦਾ ਹੈ। ਹਾਂਜੀ ਮਾਸ਼ਾਅੱਲਾ। ਅੱਛਾ ਮਾਸ਼ਾਅੱਲਾ ਤੁਸੀਂ ਆਪ ਵੀ ਬਿਊਟੀਸ਼ੀਅਨ ਹੋ, ਘਰ ਕਿੱਡਾ ਕੋ ਖੂਬਸੂਰਤ ਬਣਾਉਣ ਦਾ ਸੋਚਿਆ? ਘਰ ਮਾਸ਼ਾਅੱਲਾ ਅੱਛਾ ਬਣਾਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਮਾਸ਼ਾਅੱਲਾ ਤੁਹਾਡਾ ਤਾਂ ਤਿਆਰੀ ਜੇ ਕੰਮ? ਹਾਂਜੀ ਅਲਹਮਦੁਲਿਲਾ। ਪਹਿਲੇ ਤਾਂ ਦੱਸੋ ਕਿ ਕੀ ਕੰਮ ਚੱਲ ਰਿਹਾ ਘਰ? ਸਿਰਫ ਹਲੇ ਤਾਂ ਲੱਕੜੀ ਦਾ ਕੰਮ ਚੱਲਦਾ ਪਿਆ। ਠੀਕ ਹੈ। ਤੇ ਰੰਗ ਵਾਲਾ ਤਾਂ ਚੱਲਦਾ ਪਿਆ ਮਗਰ ਉਹ ਛੁੱਟੀ ਤੇ ਹੈਗਾ ਅੱਜ ਕੱਲ੍ਹ। ਤੇ ਕੀ ਕੰਮ ਕੀ ਰਹਿ ਗਿਆ ਤੁਹਾਡਾ ਪਿੱਛੇ? ਸਿਰਫ ਲੱਕੜੀ ਦਾ ਰਹਿ ਗਿਆ, ਰਗੜਾਈ ਵੀ ਹੋ ਗਈ ਜੇ ਤੇ ਰੰਗ ਦਾ ਰਹਿ ਗਿਆ। ਰੰਗ ਦਾ ਵੀ ਰਹਿ ਗਿਆ, ਟਾਈਲਾਂ ਵਗੈਰਾ ਵੀ ਤੁਸੀਂ ਲਗਵਾ ਲਿਆ? ਹਾਂਜੀ ਟਾਈਲਾਂ ਵਗੈਰਾ ਪੱਥਰ ਵਗੈਰਾ ਹਰ ਸ਼ੈ ਹੋ ਗਈ। ਖਰਚਾ ਕਿੰਨਾ ਹੋ ਗਿਆ ਜੀ ਹੁਣ? ਖਰਚਾ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ। कितना हो गया? तकरीबन कोई माशाल्लाह 15 लाख तो इन्होंने जो अकूवत उन्होंने दिया था, उसके अलावा मेरा जो है ना खुद से जो 15 और लग गया। ठीक है। वो तो फिर एवं ही है जी, जिन्ना गुड़ पाई जाओ हाँ जी उन्होंने लगता ही जाता है कि होगी करी। लेकिन ये दसो ਤੁਹਾਨੂੰ 15 ਲੱਖ ਦਾ ਕਿੰਨਾ ਫਾਇਦਾ ਹੋਇਆ? ਬਹੁਤ ਫਾਇਦਾ ਹੋ ਗਿਆ। ਉਹਦੇ ਨਾਲ ਮੇਰੇ ਨਾਲ ਇਹ ਹੋਈ ਜੇ ਕਮ ਸੇ ਕਮ ਮੈਨੂੰ ਨਾ ਇਬਤਦਾ ਸ਼ੁਰੂ ਕਰਨ ਦੀ ਬੜੀ ਉਹਨਾਂ ਨੇ ਹਿੰਮਤ ਦਿੱਤੀ ਹੈ। ਮੇਰੇ ਪਹਿਲੇ ਹਿੰਮਤ ਬਿਲਕੁਲ ਨਹੀਂ ਆਈ ਰਹੀ ਸੀ ਕਿ ਮੇਰੇ ਕੋਲ ਕਿੱਥੋਂ ਫੰਡ ਆਏਗਾ, ਕਿੱਥੋਂ ਪੈਸੇ ਆਣਗੇ।
ਮਗਰ ਜਦੋਂ ਅਲਹਮਦੁਲਿਲਾ ਮੇਰਾ ਲੋਨ ਪਾਸ ਹੋਇਆ ਜੇ, ਮੈਨੂੰ ਪਹਿਲੀ ਕਿਸ਼ਤ ਆਈ ਜੇ, ਤੇ ਫਿਰ ਮੇਰਾ ਨਾ ਹਿੰਮਤ ਆਈ ਕਿ ਮੈਂ ਕਿ ਹੁਣ ਸ਼ੁਰੂ ਕਰੀਏ। ਅਲਹਮਦੁਲਿਲਾ ਉਹਨੇ ਬੜਾ ਸਾਥ ਦਿੱਤਾ, ਬੜਾ ਅੱਛਾ ਲੋਨ ਹੈਗਾ ਜੀ। ਤੇ ਮੈਂ ਡਿਪਾਰਟਮੈਂਟਲ ਸਟੋਰ ਵਿੱਚ ਹੁੰਦਾ ਵਾ ਜੀ, ਡਿਪਾਰਟਮੈਂਟਲ ਸਟੋਰ ਜੀ। ਹਾਂਜੀ। ਤੇ ਹੁਣ ਤੁਸੀਂ 14000 ਤੇ ਕਿੰਨੀ ਕਿਸ਼ਤ ਦੇ ਰਹੇ ਹੋ? 300 ਰੁਪਏ? 14335 ਰੁਪਏ। ਹਾਂਜੀ ਠੀਕ ਹੈ। ਹਾਂਜੀ। ਤੁਹਾਡੀ ਤਨਖਾਹ ਕਿੰਨੀ ਹੈ? ਤਨਖਾਹ ਤੇ ਥੋੜੀ ਜਿਹੀ ਬਸ, लेकिन किस्त वगैरह मैंने ਹਾਂਜੀ ਅਲਹਮਦੁਲਿਲਾ ਕਿਸ਼ਤ मुश्तमिल हो इतनी ਹਾਂਜੀ अल्हम्दुलिल्लाह बहुत ज़बरदस्त है जी, बहुत ज़बरदस्त। ये किस्त एक नॉर्मल रखी हुई है जो हर बंदा मेरे ख्याल से ना उसके लिए इतना मुश्किल नहीं है। हाँ जी, अफोर्ड कर सकता है, बिल्कुल बिल्कुल अफोर्ड कर ठीक हो गया। ਹੁਣ ਤੁਹਾਨੂੰ ਸਾਰੇ ਪੈਸੇ ਮਿਲ ਗਏ ਨੇ ਹੋਏ ਤੁਹਾਡੇ ਵੱਲੋਂ? जी अल्हम्दुलिल्लाह पूरे हो चुके हैं मेरे। जो मैं वापस लोन कर रहा है ना, वो मेरा माशाल्लाह अल्हम्दुलिल्लाह 6 किस्तें हो गई। ਕੀ ਸਮਝਦੇ ਹੋ ਇਸ ਮਨਸੂਬੇ ਦੇ ਹਵਾਲੇ ਨਾਲ? ਕੀ ਜਜ਼ਬਾਤ ਮਨਸੂਬੇ ਦੇ ਹਵਾਲੇ ਬਹੁਤ ਅੱਛਾ ਪੰਜਾਬ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਜੀ ਕਿ ਉਹਨਾਂ ਨੇ ਇਸ ਛੋਟੇ ਤਬਕੇ ਵਾਸਤੇ ਇੱਕ ਅੱਛਾ ਸਟੈਪ ਲਿੱਤਾ ਹੈ ਕਿ ਜਿਨ੍ਹਾਂ ਕੋਲ ਆਪਣੇ ਛੋਟੇ ਪਲਾਟ ਹੈਗੇ ਨੇ ਉਹਨਾਂ ਨੂੰ ਇੱਕ ਸਹੂਲਤ ਦਿੱਤੀ ਹੈ ਕਿ ਆਪਣੇ ਬਣਾ ਸਕਦੇ ਨੇ। ਤੇ ਅਲਹਮਦੁਲਿਲਾ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਜੀ। ਬਸ ਥੋੜੀ ਜੀ ਲੋਨ ਦੀ ਅਮਾਉਂਟ 20 ਤੋਂ 22 ਕਰ ਦਿਓ ਕਿਉਂਕਿ ਬਹੁਤ ਜ਼ਿਆਦਾ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਤੇ ਹੈ। ਫਿਰ ਉਹਨਾਂ ਕਿਸ਼ਤ ਵੀ ਵਧਾ ਦੇਣੀ ਦੇਖੋ ਉਹ 1000 2000 ਹੀ ਵਧੇਗੀ ਨਾ, ਉਹ ਟੈਨਸ਼ਨ ਕੋਈ ਨਹੀਂ ਹੈਗੀ ਜੀ, ਉਹ ਅਲਹਮਦੁਲਿਲਾ ਅਸੀਂ ਕਰ ਲਾਂਗੇ। ਅੱਛਾ ਨਾਜ਼ਰੀਨ, ਇੱਥੇ ਵਿਜ਼ਿਟ ਤੇ ਆਏ ਸਾਨੂੰ ਅਖੂਵਤ ਦੇ ਵੀ ਕੁਝ ਦੋਸਤ ਮਿਲ ਗਏ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਔਰ ਇਹਨਾਂ ਕੋਲ ਪੁੱਛਨੇ ਆ ਕਿ ਅਸਲ 'ਚ ਜਿਹੜਾ ਆਮ ਬੰਦਾ ਅਪਲਾਈ ਕਿਵੇਂ ਕਰ ਸਕਦਾ ਹੈ ਔਰ ਤਰੀਕੇਕਾਰ ਪੂਰਾ ਕੀ ਇਹਨਾਂ ਕੋਲੋਂ ਜਾਣਨੇ ਆ। ਅੱਛਾ ਅਸਲਾਮ ਅਲੈਕੁਮ ਭਾਈ। ਵਾਲੇਕੁਮ ਸਲਾਮ। ਅੱਛਾ ਸਰ, ਤੁਸੀਂ ਸਾਨੂੰ ਮਿਲ ਤਾਂ ਗਏ ਹੋ ਸਾਰੇ ਦਾ। ਪੁੱਛਣਾ ਇਹ ਮੈਂ ਚਾਹ ਰਿਹਾ ਕਿ ਅਸੀਂ ਪਹਿਲੇ ਘਰ ਵੀ ਵਿਜ਼ਿਟ ਕੀਤੇ ਨੇ, ਲੋਕ ਤਾਰੀਫ ਵੀ ਕਰ ਰਹੇ ਨੇ ਕੁਝ ਔਰ ਕੁਝ ਲੋਕਾਂ ਦੇ ਸ਼ਿਕਵੇ ਵੀ ਹੈ ਨੇ। ਸਭ ਤੋਂ ਪਹਿਲੇ ਤੇ ਕੰਮ ਬੰਦੇ ਵਾਸਤੇ ਦੱਸੋ ਕਿ ਉਹ ਅਪਲਾਈ ਕਿਸ ਤਰ੍ਹਾਂ ਕਰ ਸਕਦਾ, ਤਰੀਕੇਕਾਰ ਕੀ ਹੈ ਔਰ ਕੀ ਸ਼ਰਾਇਤ ਕੀ ਨੇ ਇਹਦੇ ਵਾਸਤੇ? ਇਹਦੇ ਵਾਸਤੇ ਸਭ ਤੋਂ ਪਹਿਲੇ ਜਿਹੜਾ ਨਾ ਪਲਾਟ 5 ਮਰਲੇ ਤੋਂ ਜ਼ਿਆਦਾ ਨਾ ਹੋਏ। ਠੀਕ ਹੈ। ਰਜਿਸਟਰੀ ਇੰਤਕਾਲ ਹੋਣਾ ਜ਼ਰੂਰੀ ਹੈ। ਠੀਕ ਹੈ। ਇੱਕ ਬੰਦੇ ਦੇ ਨਾਂ ਤੇ ਹੋਏ। ਠੀਕ ਹੈ। ਹਾਂਜੀ। ਐਪਲੀਕੈਂਟ ਜਿਹੜਾ ਹੋਏਗਾ? ਹਾਂਜੀ, ਐਪਲੀਕੈਂਟ ਜਿਹਨੇ ਅਪਲਾਈ ਕਰਨਾ ਹੈ। ਠੀਕ ਹੈ। ਉਸ ਐਪਲੀਕੈਂਟ ਦੀ ਉਮਰ ਵੀ 60 ਸਾਲ ਤੋਂ ਜ਼ਿਆਦਾ ਨਾ ਹੋਏ। ਠੀਕ ਹੈ। ਤੇ ਆਮਦਨ ਜਿਹੜੀ ਹੈ ਨਾ ਉਹ ਕਮ ਸੇ ਕਮ ਉਹਦੀ 70 ਤੋਂ 80 ਹਜ਼ਾਰ ਆਮਦਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ 70-80 ਪੇ ਕਰ ਸਕੇ। ਹਾਂ। ਠੀਕ ਹੈ। ਉਸ ਤੋਂ ਬਾਅਦ ਉਹ ਅਪਲਾਈ ਕਰੇਗਾ ਪੋਰਟਲ ਦੇ ਉੱਤੇ ਨਾ, ਵਜ਼ੀਰ ਆਲਾ ਦੇ ਪੋਰਟਲ ਦੇ ਉੱਤੇ ਕੋਈ ਅਪਲਾਈ ਪ੍ਰਾਈਵੇਟ ਕਰਦੇ। ਜੌਬ ਕਰਦਾ ਹੋਵੇ ਸਰਕਾਰੀ? ਹਾਂ, ਕੋਈ ਇਸ਼ੂ ਨਹੀਂ ਹੈ। ਕੋਈ ਇਸ਼ੂ ਨਹੀਂ ਹੈ। ਜੌਬ ਕਰ ਰਿਹਾ, ਮੁਲਾਜ਼ਮਤ, ਉਹਦੀ ਕੋਈ ਸ਼ਾਪ ਹੈ, ਅੱਛਾ ਸਰ, ਕਾਰੋਬਾਰ ਕਰ 70,000 ਰਿਹਾ। 80,000 ਵੈਸੇ ਅੱਜ ਕੱਲ ਅਮਾਉਂਟ ਠੀਕ ਠਾਕ ਹੈ, ਮਤਲਬ ਇੰਨੀ ਕੋਈ ਤਨਖਾਹਾਂ ਮਿਲਦੀਆਂ ਨਹੀਂ। ਹਾਂਜੀ। 70,000 ਦੀ ਤਨਖਾਹ ਹੋਏਗੀ, ਸਿਰਫ ਉਹ ਹੀ ਅਪਲਾਈ ਕਰ ਸਕਦਾ ਹੈ? ਨਹੀਂ, ਸਾਡਾ ਹੁੰਦਾ ਹੈ ਮਿਨੀਮਮ ਜਿਹੜਾ ਨਾ ਅਸੀਂ ਕਹਿੰਦੇ ਕਿ 50,000 ਤੋਂ ਉੱਤੇ ਹੋਏ। ਠੀਕ ਹੈ। ਹਾਂ। ਠੀਕ ਹੈ। ਕਿਉਂਕਿ ਉਹਦੀ ਫਿਰ ਅਸੀਂ ਵੇਖਨੇ ਘਰ ਦੇ ਅਖਰਾਜਾਤ ਵੀ, ਫਿਰ ਉਹਨੇ ਕਿਸ਼ਤ ਵੀ ਦੇਣੀ ਹੈ, ਕੱਲ ਨੂੰ ਮੁਸ਼ਕਿਲ ਨਾ ਹੋਏ। 9 ਸਾਲ ਉਹਨੇ ਇਹ ਕਰਜ਼ਾ ਪੇ ਕਰਨਾ ਹੈ ਹਰ ਮਹੀਨੇ, ਜਿਹੜਾ 14,000 ਕਿਸ਼ਤ ਦੇਣੀ ਉਹਨੇ। ਠੀਕ ਹੈ। ਤੇ ਬਾਕੀ ਪੋਰਟਲ ਤੇ ਅਪਲਾਈ ਕਰੇਗਾ ਵਜ਼ੀਰ ਆਲਾ। ਠੀਕ ਹੈ। ਸਾਡਾ ਜਿਹੜਾ ਗਵਰਨਮੈਂਟ ਦਾ ਪੋਰਟਲ ਹੈ, ਠੀਕ ਹੈ। ਉਹਦੇ ਉੱਤੇ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਸਾਡੇ ਕੋਲ ਡਾਟਾ ਆ ਜਾਏਗਾ। ਠੀਕ ਹੈ। ਫਿਰ ਅਸੀਂ ਇਹਨਾਂ ਦੀ ਕੇਸ ਤਿਆਰ ਕਰਾਂਗੇ। ਕੇਸ ਤਿਆਰ ਕਰਨ ਵਾਸਤੇ ਇਹਨਾਂ ਨੂੰ 2 ਤਸਵੀਰਾਂ, ਸ਼ਨਾਖਤੀ ਕਾਰਡ ਦੀ ਕਾਪੀਆਂ, 2 ਗਰੰਟਰ ਵੀ ਦੇਣੇ ਨੇ। ਤੇ ਬਾਕੀ ਇਹਨਾਂ ਦਾ ਕਾਗਜ਼ੀ ਸਾਰੀ ਕਾਰਵਾਈ ਅਸੀਂ ਕਰਕੇ ਵੈਰੀਫਿਕੇਸ਼ਨ ਫੀਲਡ ਵਿੱਚ ਕਰਾਂਗੇ। ਇਹਨਾਂ ਦੇ ਪਲਾਟ ਦੀ ਵੈਰੀਫਿਕੇਸ਼ਨ ਕਰਾਂਗੇ, ਪਲਾਟ ਨੂੰ ਅਸੀਂ ਲੀਨ ਕਰਾਵਾਂਗੇ ਪਟਵਾਰਖਾਨੇ ਜਾ ਕੇ। ਇਹ ਸਾਰਾ ਕੰਮ ਅਸੀਂ ਆਪ ਕਰਨਾ ਹੈ। ਠੀਕ ਹੈ। ਹਾਂਜੀ। ਉਸ ਬੰਦੇ ਨੂੰ ਨਾਲ ਲੈ ਕੇ ਜਾਣਾ ਹੈ, ਉਹਦਾ ਲੀਨ ਕਰਵਾਉਣਾ ਹੈ। ਠੀਕ ਹੈ। ਤੇ 15 ਸਾਲ ਦਾ ਜਿਹੜਾ ਨਾ 15 ਲੱਖ ਰੁਪਏ ਅਸੀਂ ਦੇਵਾਂਗੇ। 9 ਸਾਲ ਤੱਕ ਉਹਨੇ ਇਹ ਕਿਸ਼ਤਾਂ ਦੇਣੀਆਂ ਨੇ ਤੇ ਬਿਲਾ ਸੂਦ ਕਰਦਾ ਹੋਏਗਾ। ਕੋਈ ਇਹਦੇ ਉੱਤੇ ਚਾਰजेस ਨਹੀਂ ਹੈ, ਕੋਈ 15 ਐਪਲੀਕੇਸ਼ਨ ਲੱਖ ਫੀਸ ਨਹੀਂ ਮਿਲਦਾ ਹੈ। ਹੈ, ਭਾਵੇਂ 2 ਮਰਲੇ, 3 ਮਰਲੇ, 5 ਮਰਲੇ। ਹਾਂਜੀ। ਪੂਰਾ 15 ਲੱਖ ਮਿਲਦਾ ਹੈ ਜਾਂ ਕੋਈ ਕਟੌਤੀ ਵਗੈਰਾ ਵੀ ਹੁੰਦੀ ਹੈ ਬੈਂਕ ਦੀ ਮੱਚ ਜਾਂ ਕਿਸੇ ਹੋਰ ਕੋਈ ਤਰ੍ਹਾਂ? ਕਟੌਤੀ ਨਹੀਂ ਹੈ। 7.5 ਲੱਖ ਪਹਿਲੇ ਮਿਲੇਗਾ। ਠੀਕ ਹੈ। ਉਹ ਲੈਂਟਰ ਤੱਕ ਪਹੁੰਚ ਜਾਣ, ਲੈਂਟਰ ਪਾ ਲੈਣ ਜਾਂ ਉਹਦੇ ਕਰੀਬ ਚਲੇ ਜਾਣ, ਫਿਰ ਅਸੀਂ 7.5 ਲੱਖ ਹੋਰ ਦੇ ਦੇਵਾਂਗੇ, ਉਹ ਕੰਪਲੀਟ ਕਰ ਲੈਣਗੇ। ਠੀਕ ਹੈ। ਅੱਛਾ ਭਾਈਜਾਨ, ਤੁਸੀਂ ਵੀ ਅਖੂਵਤ ਨਾਲ ਹੀ ਹੁੰਦੇ ਹੋ? ਜੀ ਸਰ। ਤੁਸੀਂ ਦੱਸੋ ਕਿ ਜੋ ਮਾਮਲਾ ਦੇਖ ਰਹੇ ਹੋ ਤੁਸੀਂ ਕਿ 15 ਲੱਖ ਰੁਪਏ ਠੀਕ ਇੱਕ ਅਮਾਉਂਟ ਹੈ, ਕਿਸੇ ਬੰਦੇ ਨੂੰ ਮਿਲ ਜਾਂਦੀ ਹੈ। ਜੀ ਸਰ। ਤੇ ਲੋਕਾਂ ਦੇ ਕੀ ਤਾਸੁਰਾਤ ਨੇ? ਉਹ 15 ਲੱਖ ਤੋਂ ਮੁਤਮਿਨ ਨੇ ਜਾਂ ਉਹ ਕਹਿੰਦੇ ਨੇ ਕਿ ਵਧਾਓ 20 ਹੋਣਾ ਚਾਹੀਦਾ ਜਾਂ 25 ਹੋਣਾ ਚਾਹੀਦਾ ਜਾਂ ਵਧੇਗਾ ਵੀ ਆਉਣ ਵਾਲੇ ਟਾਈਮ 'ਚ? ਸਰ ਇਸ ਤਰ੍ਹਾਂ ਹੈਗਾ ਕਿ ਕੁਝ ਲੋਕ ਸ਼ਿਕਵਾ ਵੀ ਕਰਦੇ ਨੇ ਆ ਕੇ ਕਿ ਇਹ 15 ਲੱਖ ਬਹੁਤ ਕਮ ਹੈ। ਕੱਚੇ 'ਚ ਲੋਕਾਂ ਦੇ ਘਰ ਹੈਗੇ ਨੇ, ਉਹ 15 ਲੱਖ ਤੱਕ ਆਪਣਾ ਇੱਕ ਬਿਲਡਿੰਗ ਬਣਾ ਲੈਂਦੇ ਨੇ, ਆਪਣੀ ਰਿਹਾਇਸ਼ ਕਰ ਲੈਂਦੇ ਨੇ। ਲੇਕਿਨ ਜਿਨ੍ਹਾਂ ਦੇ ਸੋਸਾਇਟੀ ਵਿੱਚ ਪਲਾਟ ਹੈ ਨੇ 5 ਮਰਲੇ ਜਾਂ 3 ਮਰਲੇ ਤੱਕ, ਮਹਿੰਗਾਈ ਨੂੰ ਦੇਖਿਆ ਜਾਏ ਕਿ ਇਹ ਇੰਟ ਬਹੁਤ ਮਹਿੰਗੀ ਹੈਗੀ ਇਸ ਟਾਈਮ। ਠੀਕ ਹੈ। ਤੇ ਲੋਕਾਂ ਦੇ ਕਮ ਸੇ ਕਮ 3 ਮਰਲੇ ਜਾਂ 4 ਮਰਲੇ ਦਾ ਘਰ ਬਣਾਉਣ ਦੇ ਵਾਸਤੇ 30 ਤੋਂ 35 ਲੱਖ 40 ਲੱਖ ਰੁਪਏ ਖਰਚਾ ਹੁੰਦਾ है। तो लोग कुछ लोगों को होंगी सेविंग, लेकिन कुछ लोगों को नहीं होंगी। जो लोगों को सेविंग नहीं होंगी वो काफ़ी परेशान होंगे और कहते हैं कि 15 ਲੱਖ रुपए तो 30 ਲੱਖ या 25 ਲੱਖ रुपए होना ज़रूरी है। ਅੱਛਾ ਸਰ, ਕੁਝ ਲੋਕਾਂ ਵਾਸਤੇ ਤਾਂ 15 ਲੱਖ ਵੀ ਬਹੁਤ ਜ਼ਿਆਦਾ ਅਮਾਉਂਟ ਹੈ। ਜੀ ਬਿਲਕੁਲ। ਤੁਸੀਂ ਵਿਜ਼ਿਟ ਵੀ ਕਰਦੇ ਹੋ, ਤੁਹਾਡੇ ਕੋਲ ਲੋਕ ਵੀ ਆਉਂਦੇ ਨੇ, ਤੁਸੀਂ ਕਈ ਐਸੇ ਲੋਕਾਂ ਨੂੰ ਮਿਲੇ ਹੋਵੋਗੇ ਜਿਹੜੇ ਬਿਲਕੁਲ ਹੀ ਵਿਚਾਰੇ ਬੇਬਸ ਹਨ ਔਰ ਉਹਨਾਂ ਦਾ ਅੱਜ ਉਹਨਾਂ ਦਾ ਘਰ ਬਣ ਗਿਆ। ਕੋਈ ਇਸ ਤਰ੍ਹਾਂ ਦੇ ਵੀ ਤੁਹਾਡੇ जी ਕੋਲ ਵਾਕਿਆ? काफ़ी ऐसी स्टोरी हैं जो लोग इतने परेशान थे कि अपना
रेंट देने से बहुत परेशान थे कि हमारे पास प्लाट भी है लेकिन ਅਸੀਂ ਘਰ नहीं बना सकते। ਪੈਸੇ ਜਮ੍ਹਾਂ ਕੀਤੇ ਨੇ 5-6 ਲੱਖ 7 ਲੱਖ 8 ਲੱਖ ਹੈਗਾ, ਉਹ ਉਹਨਾਂ ਕੋਲ 2-2 ਸਾਲ ਤੋਂ ਪੈਸੇ ਪਏ ਨੇ ਹੋਰ ਘਰ ਉੱਥੇ ਬਣਾ ਨਹੀਂ। ਰੁਕਿਆ ਹੈ। ਹਾਂ, ਜਿਨ੍ਹਾਂ ਲੋਕਾਂ ਨੂੰ ਅਸੀਂ 15 ਲੱਖ ਰੁਪਏ ਦਿੱਤਾ ਹੈ, ਉਹਨਾਂ ਨੇ ਉਹ 5-7 ਲੱਖ ਮਿਲਾ ਕੇ ਆਪਣਾ ਘਰ ਕੰਪਲੀਟ ਕਰਨਾ। ਤੇ ਬੜੀ ਦੇਰ ਤੋਂ ਦੁਨੀਆ ਜਿਹੜੀ ਹੈ ਨਾ ਬੈਠੀ ਹੋਈ ਹੈ, ਬਹੁਤ ਸਾਰੇ ਲੋਕ ਹਜੇ ਵੀ ਆਏ ਨੇ, ਇਸ ਟਾਈਮ ਬਹੁਤ ਜ਼ਿਆਦਾ ਰਸ਼ ਹੈ। ਠੀਕ ਹੋ ਗਿਆ।